अपना रसूलपुर पिंड सी मां रसूलपुर ਉਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਲਾਗੇ ਲਾਗੇ ਕੋਟ ਹਾਂਜੀ ਫਿਰ ਸਗਰਾਵਾਂ ਜੱਬੋਵਾਲ। ਅੱਛਾ ਇਹ ਜੀ ਜਿਹੜੀ ਪੇਟੀ ਹੈ ਕਿਸੇ ਸਿੱਖ ਦਾ ਘਰ ਸੀ ਉਹਦੇ ਵਿੱਚ ਇਹ ਪਈ ਹੋਈ ਸੀ ਤੇ ਅੱਜ ਵੀ ਐਸੇ ਅੰਦਰ ਦੇ ਵਿੱਚ ਇਹ ਵਾਲੀ ਪੇਟੀ ਜਿਹੜੀ ਕਰੀਬੀ ਕਿਹੜਾ ਕਿਹੜਾ ਮਰਿਆ? ਪਹਿਲਾਂ ਇੱਦਾਂ ਗਾ ਵੀ ਇਹ ਇੱਦਾਂ ਗਾ ਵੀ ਇਹਨਾਂ ਦਾ ਪਿਓ ਮਰਿਆ। ਫਿਰ ਮੁੜ ਕੇ ਇਹਨਾਂ ਦਾ ਇੱਦਾਂ ਗਾ ਵੀ ਚਾਚੇ ਦਾ ਪੁੱਤ ਸੀ ਤਾਏ ਦਾ ਉਹ ਮਰਿਆ ਬੜਾ ਜਵਾਨ ਯੂਸਫ ਸੀ ਉਹਦੇ ਨਾਲ। ਇੱਦਾਂ ਕਰਕੇ ਇੱਦਾਂ ਗਾ ਵੀ ਬੜੇ ਜੀ ਮਰੇ ਤੇ ਕਈਆਂ ਨੂੰ ਗੋਲੀਆਂ ਵੱਜੀਆਂ ਉਸੇ ਤਰ੍ਹਾਂ ਇੱਥੇ ਆਏ ਆ ਨਾ ਇੱਥੇ ਆਣ ਕੇ ਕਈ ਬਚ ਗਏ ਕਈ ਮਰ ਗਏ। ਅੱਛਾ ਹਾਂ ਉੱਥੇ ਦਾਖਲ ਇੱਦਾਂ ਗਾ ਵੀ अस्सलामुअलैकुम जी, सत श्री अकाल, आदाब दोस्तों। सब का पंजाब की टीम इस टाइम पिंड पड्डियावाला दे विच बैठे हैं तो साढ़े सामने जो बजुर्ग ने इन्हों का जिला अंमृतसर से डोगर फैमिली ने इन्हों का तलक है। इन्हों को 47 की कहानी पूछांगे कि यह लोग 47 वेले किस तरह पाकिस्तान तक पहुँचे, इन्हों के नाल किहड़े जुल्म होए, इन्होंने अपनी अखीं की वेख्या। आओ मिलते हैं तो गलबात साझी करते हैं। अस्सलाम वालेकुम। वालेकुम सलाम। की हाल चाल है? अल्लाह दी खैर है। ठीक हो? की नाम है अपना? अब्दुल्ला। अब्दुल्ला। तुहाडे वालिद साहब दा? मीरा बख्श। ते दादा जी दा? जी दादा दा की नाम सी? ਉਹਦਾ ਨਾਮ ਕੁਤਬਦੀਨ ਸੀ। ਕੁਤਬਦੀਨ। ਕਿਹੜੀ ਬਰਾਦਰੀ ਆਪਣੀ? ਡੋਗਰ। ਡੋਗਰ। ਗੋਦ ਦਾ ਪਤਾ ਕਿਹੜੀ ਹੈ? ਗੋਦ ਸਾਡੀ ਇਹਦਾ ਸ਼ਪਰਾਲ। ਸ਼ਪਰਾਲ ਸਹੀ। ਸੋ ਅੱਛਾ ਬਜ਼ੁਰਗੋ, ਹਿੰਦੁਸਤਾਨ 'ਚ ਆਪਣਾ ਕਿਹੜਾ ਪਿੰਡ ਸੀ? ਆਪਣਾ ਰਸੂਲਪੁਰ ਪਿੰਡ ਸੀ ਮਾਂ। ਰਸੂਲਪੁਰ। ਉਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਲਾਗੇ ਲਾਗੇ ਕੋਟ ਹਾਂਜੀ ਫਿਰ ਸਗਰਾਵਾਂ ਜੱਬੋਵਾਲ। ਅੱਛਾ ਇਹ ਦੁਆਰੇ ਪਿੰਡ ਤਸਿੱਕਾ ਬਸ ਆਹ ਪਿੰਡ ਸੀ ਇਹਦੇ ਨਾਲ। ਤੇ ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਅਜਨਾਲਾ। ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਪਿੰਡ ਛੋਟਾ ਜਿਹਾ ਸਾਡਾ ਡੋਗਰਾਂ ਦਾ ਪਿੰਡ ਸੀ, ਪੂਰਾ ਜਿਹਾ ਪਿੰਡ ਸੀ। ਅੱਛਾ ਸਾਰੇ ਡੋਗਰ ਹੀ ਰਹਿੰਦੇ ਸੀ? ਆਹੋ ਸਹੀ ਹੋ ਗਿਆ। ਜਾਂ ਕੋਈ ਇੱਦਾਂ ਘੁਮਿਆਰਾਂ ਦਾ ਘਰ ਸੀ ਵਿੱਚ ਤੇ ਜਾਂ ਮਾਛੀਆਂ ਦਾ ਹੋਰ ਸਾਡੇ ਪਿੰਡ 'ਚ। ਅੱਛਾ ਬਾਕੀ ਹੋਰ ਕੋਈ ਬਰਾਦਰੀ ਨਹੀਂ ਸੀ? ਆਲੇ ਦੁਆਲੇ ਜਿਹੜੇ ਪਿੰਡ ਸਨ ਇਹ ਸਿੱਖਾਂ ਦੇ ਜਾਂ ਮੁਸਲਮਾਨਾਂ ਦੇ? ਤੇਲੀਆਂ ਦਾ ਘਰ ਸੀ, ਹੋਰ ਕੋਈ ਬੰਦਾ ਨਹੀਂ। ਜਿਹੜੇ ਆਲੇ ਦੁਆਲੇ ਪਿੰਡ ਸਨ ਇਹ ਸਿੱਖਾਂ ਦੇ ਸਨ ਜਾਂ ਮੁਸਲਮਾਨਾਂ ਦੇ? ਉਹ ਸਿੱਖਾਂ ਦੇ ਸੀ। ਅੱਛਾ ਸਿੱਖਾਂ ਦੇ ਪਿੰਡ ਸਨ। ਆਹੋ ਮੁਸਲਮਾਨ ਵੀ ਤੇ ਰਲਵੇਂ ਵਿੱਚ ਬਾਤ ਦੇ। ਅੱਛਾ ਅੱਛਾ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਤੇ ਦੂਰ ਦੂਰ ਸੀ। 20 ਕੋਹਾਂ ਤੇ ਪਈਆਂ ਤੇ। ਅੱਛਾ ਨਾਨਕੇ ਕਿਹੜੇ ਪਿੰਡ ਸਨ? ਹੈ ਨਾਨਕੇ ਸਾਡੇ ਪੱਬਾ ਰਾਈ ਸੀ ਪਿੰਡ ਜਿੱਥੇ। ਅੱਛਾ ਨੇੜੇ ਹੀ ਸਨ? ਨਹੀਂ 20 ਕੋ ਪੰਡ ਸੀ। ਅੱਛਾ 20 ਕੋ ਪੰਡ। ਸਹੀ ਹੋ ਗਿਆ। ਆਪਣੇ ਪਿੰਡ ਦੀ ਲੰਬੜਦਾਰੀ ਕਿੰਨੀਆਂ ਸੀ? ਲੰਬੜਦਾਰੀ ਉਹ ਅਜੇ ਵੀ ਇੱਥੇ ਇਹਦਾ ਵਿੱਚ ਉਹ ਕਰਦੇ ਆ ਲੰਬੜਦਾਰੀ। ਨਹੀਂ ਇੱਕ ਲੰਬੜਦਾਰੀ ਸੀ ਕਿ ਦੋ? ਇੱਕੋ ਹੀ ਲੰਬੜਦਾਰ ਸੀ। ਇੱਕੋ ਹੀ ਲੰਬੜਦਾਰ ਸੀ। ਕੀ ਨਾਂ ਸੀ ਉਹਨਾਂ ਦਾ? ਉਹਨਾਂ ਦੇ ਨਾਂ ਇੱਦਾਂ ਉਹ ਮਰ ਗਿਆ ਮੁੜ ਕੇ ਗੁਲਾਮ ਕਾਦਰ ਸੀ ਉਹਦੇ ਨਾਂ। ਅੱਛਾ ਤੇ ਮੁੜ ਕੇ ਉਹਦੇ ਭਰਾ ਸੀ, ਇੱਕ ਨਾਂ ਹੱਸਾ ਸੀ ਤੇ ਇੱਕ ਨਾਂ ਇੱਦਾਂ ਮੇਰੂ। ਉਹ ਤੇ ਇੱਥੇ ਆਣ ਕੇ ਮਰੇ ਆ ਦੋਵੇਂ। ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ ਸੀ ਸਾਡੇ ਪਿੰਡ। ਪੱਕੀ ਸੀ ਕਿ ਕੱਚੀ? ਹਾਂ ਪੱਕੀ। ਅੱਛਾ ਪੱਕੀ ਸੀ। ਸਹੀ ਹੋ ਗਿਆ। ਤੇ ਆਪਣੇ ਜਿਹੜੇ ਘਰ ਸੀ ਮੁਸਲਮਾਨਾਂ ਦੇ ਉਹ ਪੱਕੇ ਹੁੰਦੇ ਸਨ ਕਿ ਕੱਚੇ? ਕੱਚੇ। ਕਿਸੇ ਦਾ ਪੱਕਾ ਕਿਸੇ ਬੰਦੇ ਦਾ। ਸਾਡਾ ਘਰ ਜਾਂ ਪੱਕਾ ਸੀ। ਅੱਛਾ ਜਾਂ ਹੋਰ ਖੜੇ ਇੱਕ ਬੰਦਾ ਸੀ ਉਹਦਾ ਪੱਕਾ ਸੀ, ਹੋਰ ਕਿਸੇ ਦਾ ਪੱਕਾ ਨਹੀਂ। ਸਹੀ ਹੋ ਗਿਆ। ਸਭ ਕੱਚੇ। ਤੇ ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਆਹੋ ਸਕੂਲ ਹੈਗਾ ਪਿੰਡ। ਕਿੰਨਵੀਂ ਤੱਕ ਸੀ ਸਕੂਲ? ਸਕੂਲ ਉਹ ਜਿਹੜਾ ਹੈਗਾ ਉਹ ਹੁਣ ਸਾਡੇ ਦੇਖਣ 'ਚ ਤੇ ਉਹ ਬੰਦ ਹੀ ਹੋ ਗਿਆ ਹੈ। ਅੱਛਾ ਸਾਡੀ ਹੋਸ਼ ਤੇ ਸਕੂਲ ਉਹ ਬੜਾ ਤਗੜਾ ਸੀ। ਅੱਛਾ ਤੁਸੀਂ ਪੜ੍ਹਨ ਜਾਂਦੇ ਰਹੇ ਸੀ? ਮੈਂ ਨਹੀਂ ਗਿਆ ਤੇ ਹੋਰ ਇੱਦਾਂ ਕਿ ਦੁਨੀਆ ਦੇ ਨਿਆਣੇ ਜਿਹੜੇ ਜਾਂਦੇ। ਅੱਛਾ ਜਾਂਦੇ। ਮੈਂ 2 ਦਿਨ ਗਿਆ ਹਾਂ ਤੇ ਐਵੇਂ ਇੱਦਾਂ ਕਿ ਵੀ ਉਹ ਮੌਲਵੀ ਨੇ ਇੱਦਾਂ ਕਿ ਦਫਾ ਮਾਰਤਾ। ਅੱਛਾ ਤੇ ਮੈਂ ਉੱਥੋਂ ਇੱਦਾਂ ਕਿ ਵੀ ਰੁੱਸ ਪਿਆ। ਅੱਛਾ ਮੁੜ ਕੇ ਮੈਨੂੰ ਆਂਦੇ ਰਹੇ ਮੈਂ ਵੜਿਆ ਹੀ ਨਹੀਂ ਸੀ ਤੇ ਮੈਂ ਜਾਣਾ ਹੀ। ਅੱਛਾ ਅੱਛਾ ਅੱਛਾ। ਭਰਾ ਵੱਡੇ ਸਨ? ਵੱਡੇ ਜੋ ਮਰ ਗਏ ਅੱਗੇ 2 ਨਿੱਕੇ ਆ, ਦੂਸਰੇ ਵੱਡੇ ਸੀ। ਅੱਛਾ ਅੱਛਾ। ਉਹ ਪੜ੍ਹਦੇ ਰਹੇ ਸਨ ਸਕੂਲ 'ਚ? ਆਹੋ ਇੱਕ ਪੜ੍ਹਿਆ ਹੋਇਆ, ਇੱਕ ਰਾਤ ਬੜੀ ਪੜ੍ਹਦਾ ਸੀ ਸਾਡਾ ਭਰਾ। ਅੱਛਾ ਅੱਛਾ ਅੱਛਾ। ਬਜ਼ੁਰਗੋ ਜਦੋਂ ਪਿੰਡ ਦੇ ਵਿੱਚ ਰਹਿੰਦੇ ਸੀ ਤੁਸੀਂ ਲੋਕ ਕਿਵੇਂ ਰਹਿਣ ਸਹਿਣ ਹੁੰਦਾ ਸੀ ਉੱਥੇ? ਆਲੇ ਦੁਆਲੇ ਪਿੰਡਾਂ ਵਾਲਿਆਂ ਨਾਲ ਕਿਵੇਂ ਦੇ ਤਲਕਾਤ ਹੁੰਦੇ ਸਨ? ਪਿੰਡ ਇਸੇ ਤਰ੍ਹਾਂ ਰੱਖ ਕੇ ਵਸਦੇ ਸੀ। ਲਾਗੇ ਸਿੱਖਾਂ ਦੇ ਸਿੱਖ ਵੀ ਤੇ ਮੁਸਲਮਾਨ ਹੀ ਪਿੰਡਾਂ 'ਚ ਵਸਦੇ ਸੀ। ਅੱਛਾ। ਤੇ ਉਦੋਂ ਆ ਗੱਦਾ ਹੀ ਨਹੀਂ ਸੀ ਲੋਕਾਂ ਕੋਲ। ਕੋਈ ਲੜਾਈ ਝਗੜਾ ਤਾਂ ਨਹੀਂ ਸੀ ਹੁੰਦਾ? ਨਾ
ਪਿੰਡ ਦੇ ਆਲੇ ਦੁਆਲੇ ਕੋਈ ਮੇਲਾ ਲੱਗਦਾ ਸੀ? ਮੇਲਾ ਨਹੀਂ ਕੋਈ ਦਿਖਿਆ, ਐਵੇਂ ਤੇ ਕੁਝ ਮਾਰ ਗਿਆ। ਅੱਛਾ, ਕੋਈ ਨਹੀਂ ਸੀ। ਨਾ, ਸਹੀ ਹੋ ਗਿਆ। ਦੂਰ ਲੱਗਦੇ ਤੇ ਜਦੋਂ ਈਦ ਸ਼ਬਰਾਤ ਆਉਂਦੀ ਸੀ ਹੂੰ, ਆਪਣੇ ਪਿੰਡ ਦੇ ਵਿੱਚ ਕੁਰਬਾਨੀ ਕਿਹੜੀ ਕਰਦੇ ਹੁੰਦੇ ਸੀ? ਕੁਰਬਾਨੀ ਅਸੀਂ ਤੇ ਇਦਾਂ ਵੀ ਤੁੰਨ ਕੇ ਕਰਦੇ ਹਾਂਗੇ। ਵੱਡੀ ਗਾਂ ਵੀ ਕਰ ਲੈਂਦੇ ਸੀ? ਆਹੋ, ਗਾਈਆਂ ਵੀ ਜਿਹੜੀ ਵਹਿੜਾਂ ਵੀ ਕਰਦੇ ਹਾਂ। ਅੱਛਾ, ਕੋਈ ਮਨਾਹੀ ਨਹੀਂ ਸੀ? ਨਾ, ਕੋਈ ਨਹੀਂ ਢੱਕਦਾ ਹੀ ਨਹੀਂ। ਹੂੰ। ਆਪਣੇ ਪਿੰਡ ਦੀ ਜਿਹੜੀ ਜ਼ਮੀਨ ਸੀ ਹਾਂ, ਉਹਦੇ ਆਲੇ ਦੁਆਲੇ ਜਦੋਂ ਵਾਹੀ ਕਰਦੇ ਸੀ ਖੂਹਾਂ ਦਾ ਪਾਣੀ ਹੁੰਦਾ ਸੀ? ਪਾਣੀ ਖੂਹਾਂ ਦਾ। ਅੱਛਾ, ਖੂਹ ਲੱਗੇ ਸੀ? ਹਾਂ, ਖੂਹ ਲਵਾਏ ਹਰ ਥਾਂ। ਅੱਛਾ, ਕੀ ਨਾਮ ਵੱਜਦਾ ਸੀ ਖੂਹਾਂ ਦਾ, ਕੋਈ ਯਾਦ ਨੇ? ਖੂਹਾਂ ਦਾ ਹੁਣ ਇੱਦਾਂ ਦਾ ਵੀ ਨਾ ਇਹ ਸੀਗਾ, ਉਹ ਆਪਣੇ ਆਪਣੇ ਇੱਦਾਂ ਦਾ ਵੀ ਨਾਂ ਤੇ ਉਹਦੇ ਯਾਦ ਨਹੀਂ ਨਾ ਕਰੀ ਦੀ। ਉਹ ਜੇ ਉਹ ਕਿਸੇ ਦੇ ਨਾਂ ਇੱਦਾਂ ਪਿੱਪਲਾ, ਕਿਸੇ ਦੇ ਨਾਂ ਇੱਦਾਂ ਦਾ ਵੀ ਜਿੰਮੇ ਵਾਲਾ, ਕਿਸੇ ਦੇ ਇੱਦਾਂ ਕਰਕੇ ਨਾਂ ਹੈ। ਹਾਂਜੀ, ਇਸ ਤਰ੍ਹਾਂ ਨਾਂ ਹੁੰਦੇ ਸੀ। ਹਾਂ, ਸਹੀ ਹੋ ਗਿਆ। ਤੇ ਨਹਿਰ ਕੋਈ ਨਹੀਂ ਸੀ ਲੱਗਦੀ ਨੇੜੇ? ਨਹੀਂ, ਨਹਿਰ ਕੋਈ ਨਹੀਂ। ਨਹਿਰ ਸਾਡੇ ਤੋਂ ਇੱਦਾਂ ਕੋਈ ਮੋਕਲੀ ਇੱਦਾਂ ਵਗਦੀ ਸੀ, ਕੋਈ 10-12 ਕੋ। ਅੱਛਾ, ਸਹੀ ਹੋ ਗਿਆ। ਜ਼ਮੀਨ ਅੱਛੀ ਸੀ ਉਹ? ਜ਼ਮੀਨ ਦਾ ਹਿਸਾਬ ਵੀ ਕੋਈ ਨਹੀਂ ਸੀ, ਅੱਛੀ ਪੈਰੀ ਫਸਲ ਉੱਠਦੀ ਸੀ। ਵਾਹ ਜੀ ਵਾਹ। ਮੂੰਜੀ ਲਾਉਂਦੇ ਸੀ? ਨਾ, ਮੂੰਜੀ ਨਹੀਂ ਲੱਗਦੀ ਸਾਡੀ। ਨਾ, ਪਤਾ ਹੀ ਨਹੀਂ ਕਿ ਮੂੰਜੀ ਦਾ। ਅੱਛਾ, ਇਹ ਜਿਹੜਾ ਆਣ ਕੇ ਮੂੰਜੀ ਆ ਰੇਟ ਵੇਖਿਆ। ਅੱਛਾ। ਉਧਰ ਕਮਾਦ ਬੜੇ ਹੁੰਦੇ ਸੀ ਉਦੋਂ? ਕਮਾਦ ਵੀ ਹਰ ਸ਼ੈ ਹੀ ਉੱਥੇ ਇੱਦਾਂ ਵੀ ਦੇਦਾ ਹੀ ਹੁੰਦੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਬਚਪਨ ਦੇ ਵਿੱਚ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ? ਬਚਪਨ 'ਚ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ? ਅਸੀਂ ਤੇ ਖੇਡਾਂ ਖੂਡਾਂ ਦਾ ਪਤਾ ਨਹੀਂ। ਸਾਡਾ ਪਿਓ ਜਿਹੜਾ ਸੀ ਨਾ, ਉਦੋਂ ਇਹ ਰੱਟ ਹੁੰਦਾ ਸੀ, ਉਹ ਇੱਦਾਂ ਬੁਗਦਰ ਚੁੱਕਦਾ ਸੀ। 3 ਭਰਾ ਸੀ ਉਹ। ਅੱਛਾ। 2 ਵੱਡੇ ਸੀ, ਉਹ ਤੋਂ ਤੇ ਛੋਟਾ ਉਹ ਸੀ। ਬੁਗਦਰ ਚੁੱਕਦਾ ਸੀ, ਜਿਹੜਾ ਨਾਂ ਵੀ ਕਿਸੇ ਕੋ ਚੁੱਕਿਆ ਗਿਆ, ਉਹ ਵੀ ਇੱਦਾਂ ਵੀ ਅੜੀ ਚਾੜ ਕੇ ਵੀ ਨਾਮ ਦੇ ਪਿੰਡੀ ਜਾਂਦੇ ਸੀ ਨਾ। ਅੱਛਾ। ਨਾ ਬੰਦੇ ਜਾਂਦੇ ਸੀ, ਉਹ ਹਲੇ ਇੱਦਾਂ ਵੀ ਜਿਹਦੇ ਉਹਨੇ ਆਖਣਾ ਵੀ ਮੈਂ ਇਹਦੇ ਕੋਲ ਨਾ ਚੁੱਕਿਆ ਜੇ ਤੇ ਕੋਈ ਵੀ ਨਾ ਚੁੱਕ ਜੇ। ਛੁਰੀਆਂ ਲੱਗੀਆਂ ਵੀ ਉਹਦਾ ਕੰਮ ਸੀ ਇੱਦਾਂ ਦਾ ਵੀ ਚੁੱਕ ਜਾਂਦਾ ਸੀ। ਐਰੋ ਤਰੀ 'ਚ ਨਾ ਥਾਂ ਛੱਡਿਆ ਹੁੰਦਾ, ਛੁਰੀਆਂ ਲਵਾਈਆਂ ਹੁੰਦੀਆਂ ਸੀ ਅਗਲਿਆਂ। ਅੱਛਾ। ਐਰੋ ਕਰਕੇ ਇੱਦਾਂ ਦਾ ਵੀ ਉਹ ਇੱਦਾਂ ਦਾ ਵੀ ਉਹਦਾ ਇਹ ਕੰਮ ਸੀਗਾ। ਉਹਨੇ ਮੁੱਠੋਂ ਫੜ ਕੇ ਇੱਦਾਂ ਵੀ ਤਰੀ ਵੀ ਨਹੀਂ ਮਾਰਨੀ, ਮੁੱਠੋਂ ਫੜ ਕੇ ਬਾਡੇ ਕੱਢ ਕੇ ਪਰ ਸੁੱਟ ਦੇ। ਵਾਹ ਜੀ ਵਾਹ। ਇਹ ਜਿਹੜੇ ਮੁੜ ਕੇ ਸਿੱਖ ਵੀ ਜਿਹੜੇ ਸੀ ਨਾ, ਜੱਜਾਂ ਵੀ ਸਿੱਖਾਂ ਦੀਆਂ ਆਈਆਂ ਹੁੰਦੀਆਂ ਸੀਗੀਆਂ। ਤੇ ਚੌਧਰੀ ਸਾਹਿਬ ਉਹਨਾਂ ਦਾ ਕੰਮ ਸੀ ਕਿ ਮੀਂਹ ਵਰਾ ਦੇਣੇ ਕੋਈ। ਉਹਨਾਂ ਆਖਣਾ ਸਾਡੇ ਬੁੱਢੇ ਜਿਹੜੇ ਸੀ ਨਾ, ਦੱਸਦੇ ਮਗਰ ਜਾਂਦੇ ਸੀ। ਉਹਦੇ ਸਾਨੂੰ 100 ਰੁਪਈਆ ਸਾਡੇ ਕੋਲ ਰੁਪਈਏ ਬੜੇ ਅੱਲਾ ਜੀ। ਅੱਛਾ ਬਾਬਾ ਜੀ, ਜਦੋਂ ਜੱਜਾਂ ਹੁੰਦੀਆਂ ਸੀ ਸਿੱਖਾਂ ਦੀਆਂ ਜਾਂ ਮੁਸਲਮਾਨਾਂ ਦੀਆਂ, ਉਦੋਂ ਬਰਾਤੀਏ ਆਪਸ 'ਚ ਦੂਸਰਾ ਬਦਲ ਉਹ ਇੱਕ ਦੂਜੇ ਦਾ ਬੜਾ ਕਰਦੇ ਸੀ, ਹਿਸਾਬ ਸਲਾਮ ਤੇ ਬੈਣੀ ਉਹਨਾਂ ਦੇ ਬੜੇ। ਅੱਛਾ, ਵਾਹ ਜੀ ਵਾਹ। ਉਦੋਂ ਇਹ ਭਲਵਾਨੀਆਂ ਤੇ ਕੁਸ਼ਤੀਆਂ ਤੇ ਐਵੇਂ ਦੇ ਦੌਰ ਹੁੰਦੇ ਸੀ? ਨਾ। ਅੱਛਾ ਬਜ਼ੁਰਗੋ, ਇਹ ਦੱਸੋ ਜਦੋਂ 47 ਦੀ ਵੰਡ ਹੋਈ, ਉਦੋਂ ਕੀ ਕੁਝ ਹੋਇਆ ਤੁਹਾਡੇ ਨਾਲ? ਉਦੋਂ ਸਾਡੇ ਨਾਲ ਇਹ ਹੋਇਆ ਸੀਗਾ ਵੀ ਸਾਨੂੰ ਉਹ ਖਲੋਣ ਦਿੰਦੇ ਹੀ ਨਹੀਂ। ਕੌਣ ਨਹੀਂ ਸੀ ਖਲੋਂਦਾ? ਉਹ ਸਿੱਖ ਜਿਹੜੇ ਆ ਗਏ ਉਧਰੋਂ ਕਦੇ ਇੱਧਰੋਂ ਜਥੇ ਆਣ ਪਏ, ਕਦੇ ਇੱਧਰੋਂ ਆਹ ਤਾਂ ਮਰੇ ਜੀ ਕੋਈ ਵਾਧੂ ਇੱਥੇ ਨਿਕਲ ਕੇ ਅਸੀਂ ਆਏ ਹਾਂ। ਪਹਿਲਾਂ ਕੋਈ ਨਹੀਂ ਸੀ। ਅੱਛਾ। ਪਹਿਲਾਂ ਕੋਈ ਸ਼ਾਇਦ ਨਹੀਂ। ਅੱਛਾ, ਤੇ ਉਹਨਾਂ ਨੇ ਕੀ ਕੀਤਾ ਤੁਹਾਡੇ ਨਾਲ? ਸਾਡੇ ਨਾਲ ਵੱਢ ਫੱਤ ਕਰੀ ਜਾਂਦੇ ਸੀ, ਹੋਰ ਕੀ ਕਰਨਾ ਸੀ? ਨਹੀਂ, ਹਮਲਾ ਕਰ ਦਿੱਤਾ ਉਹਨਾਂ ਤੁਹਾਡੇ ਪਿੰਡ ਤੇ? ਆਹੋ, ਤੇ ਹੋਰ ਤੁਸੀਂ ਲੋਕਾਂ ਨੇ ਆਪਸ ਵਿੱਚ ਸਲਾਹ ਨਹੀਂ ਕੀਤੀ ਸੀ ਉਹ ਨਿਕਲਣਾ ਇੱਥੋਂ? ਨਿਕਲਣਾ ਇਹ ਸਾਡੇ ਬੰਦਿਆਂ ਨੂੰ ਆਖਦੇ ਪਹਿਲਾਂ ਵੀ ਤੁਸੀਂ ਨਿਕਲ ਜਾਓ। ਸਾਡੇ ਬੰਦੇ ਜਿਹੜੇ ਅਗਲੇ ਸਾਰੇ ਤਗੜੇ ਸੀ। ਇਹ ਆਖਣ ਲੱਗੇ ਵੀ ਇੱਦਾਂ ਨਿਕਲ ਜਾਈਏ, ਅਸੀਂ ਨਹੀਂ ਨਿਕਲਣਾ। ਅੱਛਾ। ਫਿਰ ਜਦੋਂ ਪਈਆਂ ਨੇ ਮਿਲਟਰੀਆਂ ਉਹਨਾਂ ਦੀ ਮਿਲਟਰੀ ਤੇ ਉਹਦਾ ਬਣਾ ਡਾਇਆ ਉਹਨਾਂ। ਅੱਛਾ। ਆਹ ਬੰਦਾ ਨਾ, ਇਹ ਭਤਰੀਆ ਸਾਡਾ। ਅੱਛਾ। ਇਹ ਇੱਦਾਂ ਗਾ ਵੀ ਇਹਦਾ ਪਿਓ ਜਿਹੜਾ ਹੈਗਾ, ਇਹ ਹਿਸਾਬ ਦਾ ਵੀ ਹਾਲ ਵਾਹ ਕੇ ਵੀ ਆਵੇ ਨਾ ਤੇ ਇਹੋ ਕੋ ਸਾਹਾ ਸੁੱਟ ਲੈਣਾ ਤੇ 12-13 ਹੱਥ ਛਾਲ ਜਿਹੜੀ ਹੈਗੀ ਇਹ ਉਹਦਾ ਕੰਮ ਸੀ, ਮਾਰ ਜਾਣੀ। ਅੱਛਾ। ਐਡਾ ਤਗੜਾ ਸੀ। ਉਹਨੂੰ ਗੋਲੀ ਵੱਜੀ ਉਹਦੀ ਇੱਥੋਂ ਲੱਤ ਜਿਹੜੀ ਹੈ ਨਾ ਪੈ ਗਈ ਚਾਨਣੀ। ਫਿਰ ਉਦੋਂ ਰਾਤ ਦਿਨ ਮੀਂਹ ਹਟਦੇ ਨਹੀਂ, ਚਾਨਣੀ ਪਈ ਤੇ ਮਰ ਗਿਆ ਫਿਰ ਉਹ। ਅੱਛਾ, ਫੌਤ ਹੋ ਗਿਆ ਸੀ? ਉੱਥੇ ਪਿੰਡ 'ਚ ਹੀ? ਨਹੀਂ, ਲਾਂਬੇ ਲੈ ਗਏ ਹਨ ਚੁੱਕ ਕੇ ਰਾਤ ਦਾ ਆਣ ਕੇ। ਅੱਛਾ ਬਾਬਾ ਜੀ, ਜਦੋਂ ਤੁਹਾਡੇ ਪਿੰਡ 'ਚ ਉਹਨਾਂ ਨੇ ਮਿਲਟਰੀ ਨੇ ਹਮਲਾ ਕੀਤਾ, ਉਦੋਂ ਤੁਹਾਡੇ ਖਾਨਦਾਨ ਦੇ ਕਿੰਨੇ ਜੀ ਮਰੇ ਉੱਥੇ? ਉੱਥੇ ਸਾਡੇ ਖਾਨਦਾਨ ਦੇ ਜੀ ਇੱਦਾਂ ਗਾ ਵੀ ਵਿੱਚੋਂ ਬੜੇ ਮਰ ਗਏ ਬੇਗਿਣਤੀ। ਕੌਣ ਜ਼ਿਆਦਾ ਤੁਹਾਡਾ ਰਿਸ਼ਤੇਦਾਰ ਕਰੀਬੀ ਮਰਿਆ? ਕਰੀਬੀ ਕਿਹੜਾ ਮਰਿਆ? ਪਹਿਲਾਂ ਇੱਦਾਂ ਗਾ ਵੀ ਇਹ ਇੱਦਾਂ ਗਾ ਵੀ ਇਹਨਾਂ ਦਾ ਪਿਓ ਮਰਿਆ। ਫਿਰ ਮੁੜ ਕੇ ਇਹਨਾਂ ਦਾ ਇੱਦਾਂ ਗਾ ਵੀ ਚਾਚੇ ਦਾ ਪੁੱਤ ਸੀ, ਤਾਏ ਦਾ, ਉਹ ਮਰਿਆ ਬੜਾ ਜਵਾਨ, ਯੂਸਫ ਸੀ ਉਹਦੇ ਨਾਲ। ਇੱਦਾਂ ਕਰਕੇ ਇੱਦਾਂ ਗਾ ਵੀ ਬੜੇ ਜੀ ਮਰੇ ਤੇ ਕਈਆਂ ਨੂੰ ਗੋਲੀਆਂ ਵੱਜੀਆਂ। ਉਸੇ ਤਰ੍ਹਾਂ ਇੱਥੇ ਆਏ ਆ ਨਾ, ਇੱਥੇ ਆਣ ਕੇ ਕਈ ਬਚ ਗਏ, ਕਈ ਮਰ ਗਏ।
ਅੱਛਾ ਹਾਂ ਉੱਥੇ ਦਾਖਲ ਇਦਾਂ ਵੀ ਇਸੇ ਮੇਊ ਹਸਪਤਾਲ ਕਰ ਛੜੇ। ਤੁਹਾਡੇ ਵਾਲਦ ਤੇ ਵਾਲਦਾ ਸਹੀ ਸਲਾਮਤ ਆਏ? ਉਹ ਤੇ ਸਾਡੇ ਵਾਲ ਤੇ ਪਹਿਲਾਂ ਮਰ ਗਏ, ਅਸੀਂ ਨਿੱਕੇ ਨਿੱਕੇ ਹਾਂ ਜਦੋਂ ਨਾ। ਅੱਛਾ ਹਾਂ ਜਦੋਂ ਅਸੀਂ ਇਦਾਂ ਉਹ ਭਰਾ ਵੀ ਮਰ ਗਏ ਤੇ ਉਹ ਵੀ ਆਪ ਵੀ ਇਦਾਂ ਮਰ ਗਿਆ। ਅਸੀਂ ਤੇ ਛੋਟੇ ਛੋਟੇ ਇਦਾਂ ਦਾ ਵੀ ਰਹਿ ਗਏ, ਉਹਦੇ ਨਸੀਬ ਹੋਏ ਨਹੀਂ ਵੇਖਣ। ਮਗਰੋਂ ਆਣ ਕੇ ਪਿਛਲੀ ਉਮਰੇ ਪਹਿਲਾਂ ਵਿਆਹ ਕਰਾਇਆ ਉਹਨਾਂ ਨੇ, ਉਹਦੇ 'ਚੋਂ ਔਲਾਦ ਕੋਈ ਨਹੀਂ, ਇੱਕ ਮੁੰਡਾ ਆਇਆ ਤੇ ਉਹ ਵੀ ਮਰ ਗਿਆ। ਅੱਛਾ ਅੱਛਾ ਅੱਛਾ। ਮੁੜ ਕੇ ਦੋਹਰੀ ਯਾਰ ਜਿਸ ਵੇ ਇਦਾਂ ਦਾ ਵੀ ਵਿਆਹ ਕਰਾਇਆ ਹਾਂਜੀ ਤੇ ਚੌਧਰੀ ਸਾਹਿਬ ਉਹਦੇ 'ਚੋਂ ਅੱਧਾ ਨੇ ਜੀ ਦਿੱਤੇ ਇਦਾਂ ਵੀ ਅਸੀਂ 6-7 ਭਰਾ ਸਾਂ। ਮਾਸ਼ਾਅੱਲਾ। ਅੱਲਾ ਦੀ ਰਹਿਮਤ ਸੀ, ਇੱਕ ਭੈਣ ਸੀ। ਹਾਂ ਤੇ 6-7 ਭਰਾ। ਅੱਛਾ ਬਜ਼ੁਰਗੋ, ਫਿਰ ਤੁਸੀਂ ਜਦੋਂ ਹਮਲਾ ਹੋ ਗਿਆ ਫਿਰ ਪਿੰਡੋਂ ਕਿਹੜੇ ਪਾਸੇ ਨਿਕਲੇ? ਅਸੀਂ ਹਾਂਜੀ ਕਿਹੜਾ ਵੇਲਾ ਸੀ ਉਹ? ਅਸੀਂ ਉਦੋਂ ਇੱਧਰ ਨੂੰ ਇਦਾਂ ਨਿਕਲੇ ਸਾਂਗੇ ਭੈਣੀਆਂ ਇਦਾਂ ਖਲਸੀਆਂ ਨੂੰ। ਅੱਛਾ ਕਲਸੀਆਂ ਨੂੰ? ਆਹੋ ਖਲਸੀਆਂ ਨੂੰ ਨਿਕਲੇ ਆ। ਅੱਛਾ ਹਾਂ ਉੱਥੇ ਜਾ ਕੇ ਫਿਰ ਕਿੰਨੇ ਦਿਨ ਬੈਠੇ? ਉੱਥੇ ਵਾਹਵਾ ਦਿਨ ਬੈਠੇ ਰਹੇ ਤੇ ਫਿਰ ਮਗਰੋਂ ਇਦਾਂ ਦਾ ਗੱਡੀਆਂ ਕਈਆਂ ਤੇ ਫੇਰ ਆਈਆਂ ਸਾਨੂੰ। ਅੱਛਾ ਹਿਸਾਬ ਨਾਲ ਇੱਧਰ। ਸਹੀ ਹੋ ਗਿਆ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਸ ਪਿੰਡ ਹਾਂ ਤੁਸੀਂ ਫਿਰ ਕਿੰਨੇ ਦਿਨਾਂ ਬਾਅਦ ਆਏ ਜਦੋਂ ਪਾਕਿਸਤਾਨ ਆ ਗਏ ਸੀ? ਇੱਥੇ ਹਾਂਜੀ ਇੱਥੇ ਤੇ ਅਸੀਂ ਇਦਾਂ ਦਾ ਵੀ ਉਹ ਮੈਂ ਤੇ ਹੁੰਦਾ ਹਾਂ ਨਾਨਕੇ। ਅੱਛਾ ਨਿਗਾਹ ਜਿਹਾ ਇਦਾਂ ਸਾਡੇ ਮਾਮੇ ਦੀ ਔਲਾਦ ਕੋਈ ਨਹੀਂ ਮੈਨੂੰ ਲੈ ਗਿਆ। ਬਿਲਕੁਲ ਹੀ ਐਡਾ ਅਸਾਂ ਜਿੱਦਣ ਇੱਧਰ ਆਏ ਹਾਂ ਕਿ ਨਹੀਂ। ਅੱਛਾ ਐਡਾ ਅਸਾਂ ਜਿੱਦਣ ਇੱਧਰ ਆਏ ਹਾਂ। ਹਾਂ ਤੇ ਮੈਨੂੰ ਤੇ ਐਡੀ ਤੈਨੂੰ ਦੱਸਿਆ ਵੀ ਆ ਇੰਨੀ ਨਹੀਂ ਹੋਸ਼ ਆ ਜਿਹੜਾ ਤੈਨੂੰ ਮੈਂ ਦੱਸਿਆ। ਦੱਸਿਆ। ਅੱਛਾ ਫਿਰ ਇਸ ਪਿੰਡ ਕਿਦੋਂ ਆਏ ਫਿਰ ਤੁਸੀਂ? ਤੁਹਾਡੇ ਬਾਅਦ ਇੱਥੇ ਤੇ ਵਾਹਵਾ ਚੋਖਾ ਚ ਰਹੀ ਇਦਾਂ ਦਾ ਵੀ ਰਹੇ ਆਗੇ ਇੱਧਰ ਸਿਆਲਕੋਟ ਵਾਲਾ। ਅੱਛਾ ਫਿਰ ਇੱਥੇ ਆਏ ਆ। ਅੱਛਾ ਇੱਥੇ ਆ ਕੇ ਜ਼ਮੀਨ ਪੂਰੀ ਪਈ ਤੁਹਾਨੂੰ? ਜ਼ਮੀਨ ਆਹੋ ਸਾਨੂੰ ਪੂਰੀ ਪੈ ਗਈ। ਅੱਛਾ ਹਾਂ ਸਹੀ ਹੋ ਗਿਆ। ਅੱਛਾ ਬਜ਼ੁਰਗਾ, ਜਿਹੜਾ ਪਿੱਛੇ ਤੁਹਾਡੇ ਪੇਟੀ ਪਈ ਹੈ ਵਾਲੀ, ਹਾਂ ਇਹ ਨਜ਼ਰ ਵੀ ਆ ਰਹੀ ਤੁਹਾਡੀ ਬੈਕ ਸਾਈਡ ਤੇ, ਹਾਂ ਇਹ ਕਿੱਥੋਂ ਆਈ? ਤੁਸੀਂ ਇੰਡੀਆ ਤੋਂ ਲਿਆਏ ਹੋ ਜਾਂ ਇੱਥੇ ਹੀ ਮਿਲੀ ਤੁਹਾਨੂੰ? ਆ ਰਹੀ ਹੈ। ਹਾਂਜੀ ਇਹ ਸਿੱਖਾਂ ਦੇ ਵੇਲੇ ਦੇ ਸਾਡੇ ਮਕਾਨ ਸੀ ਇੱਥੇ। ਅੱਛਾ ਇਸ ਜਗ੍ਹਾ ਉਹਨਾਂ 'ਚ ਹੋ ਰਹਿੰਦੇ ਹਨ ਤੇ ਉਹ ਇਦਾਂ ਦਾ ਵੀ ਮੇਰੀ ਔਲਾਦ ਕੋਈ ਨਹੀਂ ਸੀ। ਉਹ ਅੱਗੋਂ ਮੇਰੇ ਆ ਇਦਾਂ ਭਤਰੀਏ ਜਿਹੜੇ ਆਏ ਉੱਠੇ ਹੀ ਤੇ ਇਹਨਾਂ ਨੇ ਸਭ ਢਾਹ ਢੁਆ ਕੇ ਉਸੇ ਥਾਂ 10 ਮਰਲੇ ਪੱਧਰੇ ਪਏ ਆ। ਕੋਠੀ ਬਣੀ ਸੀ ਜਿਵੇਂ ਦੂਜਿਆਂ ਨੂੰ ਸਾਰਿਆਂ ਨੂੰ ਵੰਡ ਕੇ ਫਿਰ ਇੱਥੇ ਜਿਉਂ ਵੱਖਰੇ ਹੋਏ ਆ। ਹਾਂਜੀ ਤੇ ਆ ਅਸਾਂ ਇਦਾਂ ਕੋਠੇ ਛੱਤ ਕੇ ਉਹਨਾਂ ਨੂੰ ਵੱਖਰੇ ਜਿਹੇ ਵਿੱਚ ਕੀਤਾ। ਮੈਂ ਰਹਿ ਗਿਆ ਉੱਥੇ। ਅੱਛਾ ਮੇਰੀ ਔਲਾਦ ਕੋਈ ਨਹੀਂ, ਮੇਰੇ ਜੀਂਦਿਆਂ ਹੀ ਹਰ ਸ਼ੈ ਖੋਹ ਮੋਹੀ ਕਰਕੇ ਇਹਨਾਂ ਨੇ ਤੇ ਬਸ। ਅੱਛਾ ਅੱਛਾ ਹਾਂ। ਤੇ ਇਹ ਜਿਹੜਾ ਘਰ ਸੀ ਇਹ ਸਿੱਖ ਦਾ ਸੀ ਜਾਂ ਹਿੰਦੂ ਦਾ ਸੀ ਕਿਸੇ ਦਾ? ਹਾਂ ਇਹ ਪਹਿਲਾਂ ਸਿੱਖਾਂ ਦੇ ਸੀਗੇ। ਅੱਛਾ ਕੋਈ ਨਾਂ ਯਾਦ ਹੈ ਕਿਹਦਾ? ਮਕਾਨ ਇਹ ਹਾਂ ਆਪ ਛੱਤੇ ਇੱਥੇ। ਇਹ ਕਿਹੜੇ ਸਿੱਖ ਦਾ ਸੀ? ਇਹ ਕਿਹਦੀ ਪੇਟੀ ਹੈ, ਪਤਾ ਕੋਈ ਨਾਂ ਦਾ? ਐਸੇ ਹਾਂ ਇਹ ਇੱਥੇ ਇਦਾਂ ਵੀ ਸਿੱਖਾਂ ਦਾ, ਇਹਨਾਂ ਦਾ ਨਾਂ ਦਾ ਨਹੀਂ ਮੈਨੂੰ ਪਤਾ। ਅੱਛਾ ਤੇ ਉਹਨੇ ਮੁੜ ਕੇ ਕਦੀ ਆਇਆ ਇਸ ਪਿੰਡ ਦੇ ਵਿੱਚ ਕੋਈ ਸਿੱਖ? ਮੁੜ ਕੇ ਆਉਂਦੇ ਰਹੇ, ਉਹਦੇ ਗੁਲਾਮ ਇੱਥੇ ਮੁਸਲਮਾਨ ਹੋਇਆ ਨਾ। ਅੱਛਾ ਉਹ ਆਉਂਦਾ ਰਿਹਾ, ਉਹਦਾ ਸਾਡਾ ਤੇ ਉਹਦਾ ਡੇਰਾ ਵੀ ਇੱਕੇ ਥਾਂ ਰਹਿੰਦੇ ਆ। ਅੱਛਾ 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 ਹਾਂ ਤੇ ਮਗਰੋਂ ਉਹਦੇ ਭਰਾ ਚਾਚੇ ਚੂਚੇ ਆਉਂਦੇ ਰਹੇ। ਅੱਛਾ ਇੱਥੇ ਜੱਟ ਜਿਹੜੇ ਸੀ ਮੁਸਲਮਾਨ ਵੀ ਹੋਏ ਨੇ? ਆਹੋ ਮੁਸਲਮਾਨ ਹੋਇਆ ਸੀ ਉਹ। ਸਹੀ ਹੋ ਗਿਆ। ਹੁਣ ਉਹਨਾਂ ਵਿੱਚੋਂ ਕੋਈ ਜੀ ਹੈਗਾ ਕਿ ਫੌਤ ਹੋ ਗਿਆ ਬਾਬਾ? ਆਪ ਤੇ ਫੌਤ ਹੋ ਗਿਆ ਜੀ, ਉਹਦਾ ਬਥੇਰਾ ਪਰਿਵਾਰ ਆ। ਅੱਛਾ ਅੱਛਾ ਲੇਕਿਨ ਉਹ ਆਪ ਨਹੀਂ ਹੈ? ਆਪ ਨਹੀਂ ਹੈ। ਤੇ ਹੁਣ ਕਦੀ ਆਪਣਾ ਉਹ ਪੁਰਾਣਾ ਪਿੰਡ ਯਾਦ ਆਇਆ? ਪਿੰਡ ਤੇ ਫਿਰ ਤੈਨੂੰ ਪਤਾ ਯਾਦ ਆਉਂਦਾ ਜਿਹੜੇ ਬੰਦਾ ਕੋਈ ਬਚਿਆ ਉਹਨੂੰ ਇਹ ਉਹੀ ਹੈ ਆਇਸ਼ਾਂ ਹੁੰਦੀਆਂ ਹੀ ਉੱਥੇ। ਉਹ ਭੁੱਲਦਾ ਨਹੀਂ ਹੈ? ਨਾ 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 ਬਾਬਾ ਜੀ ਬਾਲੀਆਂ ਮਾਸ਼ਾਅੱਲਾ ਤੁਸੀਂ ਦੋਨਾਂ ਕੰਨਾਂ 'ਚ ਪਾਈਆਂ। ਇਹ ਹੁਣ ਦਾ ਇਹ ਰਿਵਾਜ ਨਹੀਂ। ਇਹ ਨਿਕਾ ਜਿਹਾ ਹੁਣ ਤੇ ਇਦਾਂ ਦਾ ਵੀ ਆ ਬੌਲ ਨੇ ਮੈਨੂੰ ਮਾਰ ਮੂਰ ਕੇ ਫਨਾਹ ਕੀਤਾ। ਅੱਛਾ ਮੇਰੇ ਇਦਾਂ ਦਾ ਵੀ ਨਿਕਾ ਜਿਹਾ ਤੇ ਨਾਨਕੇ ਹਾਂ ਤੇ ਉਹਨਾਂ ਨਾਨਕਿਆਂ ਦਾ ਅੱਗੇ ਪਤਾ ਹੀ ਉਹਨਾਂ ਲਾਡਾ ਨਾ ਲਾਡਾ ਨਾ ਪਾਲਿਆ। ਹਾਂ ਜਦੋਂ ਮੈਂ ਇੱਥੇ ਆਏ ਅੱਗੇ ਤੈਨੂੰ ਦੱਸਿਆ ਕੜੇ ਜਿਹੜੇ ਸੀ ਨਾ ਇਹ ਚਾਂਦੀ ਦੇ, ਇਹ ਮੇਰੇ ਹੱਥਾਂ ਹੀ ਸੀ। ਅੱਛਾ ਇੱਕ ਛੱਪਿਆ ਯਸੀਨ ਦੀ ਉਹ ਮੇਰੇ ਗਾਲ 'ਚ। ਅੱਛਾ ਇੱਥੇ ਆਣ ਕੇ ਇਦਾਂ ਵੀ ਆ ਕੰਨ ਵੀ ਵਿੰਨੇ। ਅੱਛਾ ਤੇ ਆਹੋ ਤੇ ਉਹਨੇ ਇਦਾਂ ਦਾ ਵੀ ਉਹ ਇੱਥੇ ਆਣ ਕੇ ਇਦਾਂ ਦਾ ਮੁੜ ਕੇ ਇੱਕ ਚੀਰੇ ਨੇ ਕੱਟ ਕੇ ਮੇਰੇ ਹੱਥਾਂ 'ਚ ਲਾਏ। ਅੱਛਾ ਇਹ ਰਿਵਾਜ ਸੀ ਉਦੋਂ ਪਿੱਛੇ। ਹੁਣ ਵੀ ਤੁਸੀਂ ਪਾਈਆਂ ਨੇ ਵਾਲੀਆਂ? ਉਹ ਅਜੇ ਮੈਂ ਪਾਈਆਂ ਨੇ। ਇੱਕ ਦਿਨ ਮੈਂ ਦਾਤੀਆਂ ਸਾਰੇ ਬੰਦੇ ਦੁਆਰੇ ਹੋ ਗਏ ਯਾਰ ਕਿਆ ਬੁਰਾ ਲੱਗੂ ਰਹਿਣ ਦੇ ਆਪੇ ਰਹਿ ਜਾਣੀਆਂ ਜਦੋਂ ਉਮਰ ਲੰਘ ਗਈ ਤੇ ਹੁਣ ਲਗਾ ਦੁਕਾਨ ਦੱਸਣ ਵੀ ਮੈਂ ਦਾਹ ਛੜੀਆਂ। ਮੈਂ ਦੋ ਭਾਈਆ ਮੈਂ ਰਹਿਣ ਦੇਣਾ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਜੋ ਤੁਹਾਨੂੰ ਯਾਦ ਸੀ ਤੁਸੀਂ ਦੱਸਿਆ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਹੈ ਜੀ ਜਿਹੜੀ ਪੇਟੀ ਹੈ ਕਿਸੇ ਸਿੱਖ ਦਾ ਘਰ ਸੀ, ਉਹਦੇ ਵਿੱਚ ਇਹ ਪਈ ਹੋਈ ਸੀ ਤੇ ਅੱਜ ਵੀ ਐਸੇ ਅੰਦਰ ਦੇ ਵਿੱਚ ਇਹ ਵਾਲੀ ਪੇਟੀ ਜਿਹੜੀ
ਆ ਬਾੜੇ ਵੀ ਸਿੱਖਾ ਦੇ ਵੇਲੇ ਦੇ ਆ ਬੜੀ ਮਜ਼ਬੂਤ ਬਣੀ ਹੈ। ਵੇਖੋ ਕਿੱਡੀ ਕਿੱਡੀ ਖੂਬਸੂਰਤ ਚੀਜ਼ਾਂ ਲੱਗੀਆਂ ਨੇ। ਪਈਆਂ ਤੇ ਆ ਬੂਹੇ ਲੱਗੇ ਆ ਸਿੱਖਾ ਦੇ ਵੇਲੇ ਦੇ ਆ ਵੀਡੀਓ ਜਵਾਰ ਸਮਾਈ ਖੁੰਦੀ ਨਹੀਂ ਮਾਰਿਆ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।